ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਲੋ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਅਗਸਤ ਦਿਨ ਮੰਗਲਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ ਅਤੇ ਤੁਹਾਡਾ ਰੈਕਡ ਕਲੀਨ ਆ ਅਤੇ ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਇਹ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹ ਆਰਪ ਦੇ ਮੈਂਬਰ ਬਣਨ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗਰਾਇਆ ਜੀ ਸੈਨ ਹੋਜੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਜਿਹੜਾ ਜੀ ਮਿੰਟੂ ਜੀ ਆਪਾਂ ਜੇ ਸਿਲਸਿਲਾ ਸ਼ੁਰੂ ਕਰੀਏ, ਜੇ ਸਭ ਤੋਂ ਪਹਿਲੀ ਗੱਲ ਹੀ ਆਪਾਂ ਮਿੰਟੂ ਜੀ ਕਰੀਏ ਵੀ ਇਸ ਟਾਈਮ ਦੇ ਉੱਤੇ ਮੋਢੇ ਦੇ ਉੱਤੇ ਲਟਕਦੀਆਂ ਲਾਸ਼ਾਂ ਦਾ ਜਿਹੜਾ ਲੋਕਤੰਤਰ ਬਣਿਆ ਹੋਇਆ ਹੈ ਭਾਰਤ। ਅਸੀਂ ਪਿੱਛੇ ਜੇ ਬੜੀਆਂ ਤਸਵੀਰਾਂ ਆਈਆਂ ਸਨ। ਇੱਕ ਤੇ ਦਾਨਾ ਮਾਂਝੀ ਦੀ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚੋਂ ਆਪਣੀ ਮੋਈ ਹੋਈ ਪਤਨੀ ਨੂੰ ਮੋਢਿਆਂ ਤੇ ਢੋ ਕੇ ਲਗਿਆ 11 ਕਿਲੋਮੀਟਰ। ਫਿਰ ਇੱਕ ਇਹੋ ਜਿਹੀ ਘਟਨਾ ਸਾਹਮਣੇ ਆਈ ਜਦੋਂ ਇੱਕ ਲਾਸ਼ ਦੀਆਂ ਹੱਡੀਆਂ ਤੋੜੀਆਂ ਗਈਆਂ, ਕਿਉਂਕਿ ਐਂਬੂਲੈਂਸ ਨਹੀਂ ਸੀ ਆਉਂਦੀ। ਜਿਹੜਾ ਆਟੋ ਵਾਲਾ ਸੀ ਉਹਨੇ ਪੈਸੇ ਵਾਹਵਾ ਮੰਗ ਲਏ। ਕਰਮਚਾਰੀਆਂ ਆਖਿਆ ਇਸ ਲਾਸ਼ ਦੀਆਂ ਹੱਡੀਆਂ ਤੋੜ ਕੇ ਨੂੰ ਪੋਟਲੀ 'ਚ ਬੰਨ ਲਓ। 2 ਮਜ਼ਦੂਰਾਂ ਨੂੰ ਵਾਸ ਦੇ ਨਾਲ ਹੀ ਲਾਸ਼ ਲਟਕਾ ਕੇ ਭੇਜ ਦਿੱਤਾ ਗਿਆ। ਅੱਜ ਇੱਕ ਹੋਰ ਬੜੀ ਇਹੋ ਜਿਹੀ ਬੇਕਿਰਕ ਖਬਰ ਸਾਨੂੰ ਸੁਣਨ ਨੂੰ ਮਿਲ ਰਹੀ ਹੈ, ਵੇਖਣ ਨੂੰ ਤਸਵੀਰਾਂ ਉਹ ਜਿਹੜੀਆਂ ਲਾਈਵ ਟੈਲੀਵਿਜ਼ਨ ਤੇ ਪ੍ਰਸਾਰਿਤ ਹੋਣ ਡਈਆਂ ਹੈ। ਉਹ ਹੈ ਕਿ ਲਖਨਊ ਦੇ ਵਿੱਚ ਇੱਕ ਬੱਚਾ ਜਿਹੜਾ ਬਹੁਤ ਢਿੱਲਾ ਮੱਠਾ ਸੀ, ਉਹਨੂੰ ਉਹਦਾ ਬਾਪ ਲੈ ਕੇ ਗਿਆ ਹਸਪਤਾਲ ਦੇ ਵਿੱਚ, ਸਰਕਾਰੀ ਹਸਪਤਾਲ ਦੇ ਵਿੱਚ। ਉਹਨੂੰ ਅੱਧਾ ਘੰਟਾ ਬਿਠਾਈ ਰੱਖਿਆ ਐਮਰਜੈਂਸੀ ਵਾਰਡ ਦੇ ਵਿੱਚ। ਮੁੜ ਕੇ ਡਾਕਟਰ ਕਹਿੰਦੇ ਕਿ ਇਹਨੂੰ ਫਲਾਣਾ ਜਿਹੜਾ ਬੱਚਾ ਸੈਂਟਰ ਆ ਉੱਥੇ ਲੈ ਜਾ। ਉੱਥੋਂ 1.5 ਕਿਲੋਮੀਟਰ ਦੂਰੀ ਸੀ, ਪਰ ਉਸ ਹਸਪਤਾਲ ਦੇ ਵਿੱਚ ਉਸ ਬਦਕਿਸਮਤ ਬਾਪ ਨੂੰ ਕੋਈ ਐਂਬੂਲੈਂਸ ਮੁਹੱਈਆ ਨਹੀਂ ਹੋਈ। ਅੱਕ ਕੇ ਉਹਨੇ ਆਪਣੇ ਬੱਚਾ ਜਿਹਦਾ ਨਾਂ ਅੰਸ਼ ਸੀ, ਉਹਨੇ ਆਪਣੇ ਅੰਸ਼ ਨੂੰ ਮੋਢੇ ਤੇ ਰੱਖਿਆ ਤੇ ਦੌੜ ਪਿਆ। 1.5 ਕਿਲੋਮੀਟਰ ਦੌੜਦਾ ਦੌੜਦਾ ਮੋਢੇ ਤੇ 12 ਸਾਲ ਦਾ ਬੱਚਾ ਜਿਹੜਾ ਉਹਦਾ ਨਿਡਾਲ ਪਿਆ। ਉੱਤਰੇ ਭੱਜਾ ਗਿਆ। ਆਖਰ ਜਾ ਕੇ ਜਦੋਂ ਉੱਥੇ ਪਹੁੰਚਿਆ ਤੇ ਡਾਕਟਰਾਂ ਨੇ ਕਿਹਾ ਕਿ ਜੇ ਤੂੰ ਕੁਝ ਸਮਾਂ ਪਹਿਲਾਂ ਆ ਜਾਂਦਾ ਤੇ ਅਸੀਂ ਬਚਾ ਲੈਂਦੇ, ਜੇ ਉਹਨੂੰ ਐਂਬੂਲੈਂਸ ਮਿਲ ਜਾਂਦੀ ਤੇ ਉਹ ਬਚ ਜਾਂਦਾ। ਪਰ ਸਾਡੇ ਜਿਹੜੇ ਪੱਤਰਕਾਰ ਸੀ ਉਹ ਵੀ ਨਾਲ ਬਾਈਟ ਕਰਦੇ ਤੇ ਚਲੇ ਗਏ। ਉਹਨਾਂ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਇਹੋ ਜਿਹਾ ਕਿ ਇਸ ਬੱਚੇ ਨੂੰ ਜਲਦੀ ਪਹੁੰਚਾਇਆ ਜਾਵੇ। ਸੋ ਇਹ ਸਾਡੇ ਇੱਥੋਂ ਰਹਿ ਕੇ ਤਸਵੀਰਾਂ ਜਿਹੜੀਆਂ ਡੈਮੋਕ੍ਰੇਸੀ ਸਾਡੀ ਸਾਰਿਆਂ ਤੋਂ ਵੱਡੀ ਦੱਸੀ ਦੀ ਹੈ ਪੂਰੇ ਵਿਸ਼ਵ ਦੇ ਵਿੱਚ, ਉਹਦੇ ਚੋਂ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਕਿ ਮੋਢੇ ਤੇ ਲਟਕਦੀਆਂ ਲਾਸ਼ਾਂ ਵਾਲਾ ਲੋਕਤੰਤਰ ਆ। ਇੱਥੇ ਦੇਖੋ ਯੂਪੀ ਦੇ ਵਿੱਚ ਇਹ ਹਾਲ ਆ ਕਿ ਇਹਨਾਂ ਦੀ ਆਬਾਦੀ ਦੇ ਹਿਸਾਬ ਨਾਲ, ਕਿਉਂਕਿ WHO ਕਹਿੰਦਾ ਕਿ 1 ਲੱਖ ਆਬਾਦੀ ਪਿੱਛੇ ਘੱਟੋ ਘੱਟ ਇੱਕ ਐਂਬੂਲੈਂਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹਨਾਂ ਕੋਲ 2065 ਘੱਟੋ ਘੱਟ ਐਂਬੂਲੈਂਸ ਹੋਣੀਆਂ ਚਾਹੀਦੀਆਂ ਤੇ ਹੈ ਅੱਧੀਆਂ ਵੀ ਨਹੀਂ। ਤੇ ਸਭ ਤੋਂ ਬਦਕਿਸਮਤੀ ਦੀ ਗੱਲ ਤੇ ਇਹ ਹੈ ਸਾਡੇ ਮੁਲਕ ਦੇ ਵਿੱਚ ਕਿ ਜਿੰਨਾ ਇੱਥੋਂ ਦੀ ਸਰਕਾਰ ਸਾਡੇ ਪਰ ਵਿਅਕਤੀ ਸਿਹਤ ਤੇ ਖਰਚਾ ਕਰਦੀ ਹੈ, ਉਹਦੇ ਨਾਲੋਂ ਤੇ ਜ਼ਿਆਦਾ ਸ਼੍ਰੀਲੰਕਾ ਜਿਹੜਾ ਛੋਟਾ ਜਿਹਾ ਮੁਲਕ ਹੈ ਉਹ ਆਪਣੇ ਬਸ਼ਿੰਦਿਆਂ ਤੇ ਖਰਚ ਕਰਦਾ ਹੈ। ਜੀ ਕੁਛ ਨਾ ਕੁਛ ਇਸ ਦੇ ਪ੍ਰਤੀ ਜਿਹੜਾ ਜੀ ਸਾਰਿਆਂ ਨੂੰ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਆ। ਅਤੇ ਜੇ ਆਪਾਂ ਅਗਲੀ ਗੱਲ ਕਰੀਏ ਮਿੰਟੂ ਜੀ, ਆਮ ਆਦਮੀ ਪਾਰਟੀ ਦਾ ਨਹੀਂ ਹੋ ਰਿਹਾ ਹੱਲ, ਸੁੱਚਾ ਸੰਕਟ, ਝੜਪਾਂ ਵੀ ਹੋਣ ਲੱਗੀਆਂ। ਸੁੱਚਾ ਸੰਕਟ ਵਾਕਈ ਲੰਮਾ ਚੱਲਦਾ ਜਾਂਦਾ ਜੀ। ਕੱਚੀ ਲੱਸੀ ਵਾਂਗੂ ਕਲੇਸ਼ ਹੈ ਜਿਹੜਾ ਵੱਧਦਾ ਜਾਂਦਾ ਆ। ਅੱਜ ਤੇ ਇਹ ਜੁੱਤੀ ਵੀ ਹੋਏ ਨੇ ਅੰਮ੍ਰਿਤਸਰ ਦੇ ਵਿੱਚ। ਉੱਥੇ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਗਿਲੇ ਸ਼ਿਕਵੇ ਦੂਰ ਕਰਨ ਆਏ ਸੀ, ਪਰ ਗਿਲੇ ਸ਼ਿਕਵੇ ਦੂਰ ਕਰਦੇ ਇੰਨੇ ਨੇੜੇ ਹੋ ਗਏ ਕਿ ਇੱਕ ਦੂਜਿਆਂ ਦਾ ਗਲਾਮਾ ਫੜ ਬੈਠੇ, ਕੁਰਸੀਆਂ ਵੀ ਕੱਢ ਮਾਰੀਆਂ ਇੱਕ ਦੂਜੇ ਨੂੰ। ਸੁੱਚਾ ਸਿੰਘ ਛੋਟੇਪੁਰ ਦੇ ਧੜੇ ਨੇ ਵਾਹਵਾ ਉੱਥੇ ਉਤਲ ਮਚਾਈ। ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦਿੱਲੀ ਦੇ ਸਮਰਥਕ ਸੀ ਘੱਟ ਉਹ ਵੀ ਨਹੀਂ ਗੁਜ਼ਰੇ। ਪਰ ਇਸ ਸਾਰੇ ਦਰਮਿਆਨ ਇੱਕ ਚੀਜ਼ ਹੋਰ ਜਿਹੜੀ ਅੱਜ ਹੈ
ਉਹ ਬੜੀ ਨਿਰਾਲੀ ਵਾਪਰੀ। ਉਹ ਵੀ ਬੜਾ ਅਨੋਖਾ ਜਿਹਾ ਕੌਤਕ ਸੀ ਸਾਡੇ ਪੰਜਾਬ ਦੀ ਸਿਆਸਤ ਦਾ। ਉਹ ਇਹ ਸੀ ਕਿ ਇੱਕ ਪਾਸੇ ਸੁੱਚਾ ਸਿੰਘ ਛੋਟੇਪੁਰ ਜਿਹੜਾ ਲੰਮਾ ਸਮਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਰਗਰਮ ਨੇਤਾ ਰਿਹਾ, ਉਹਨੇ ਸਿੱਖੀ ਤੇ ਮਸਲੇ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਕਿ ਜਦੋਂ ਮੈਨੀਫੈਸਟੋ ਵਾਲਾ ਜਿਹੜਾ ਮਾਹੌਲ ਵਿਗੜਿਆ ਸੀਗਾ, ਉਸ ਸਮੇਂ ਮੁੱਦਾ ਜਿਹੜਾ ਖਿਲਰਿਆ, ਉਦੋਂ ਮੈਂ ਕਿਹਾ ਤਾਂ ਮੈਨੂੰ ਕਹਿੰਦਾ ਕੇਜਰੀਵਾਲ ਕਿ ਤੂੰ ਏਦਾਂ ਕਹਿ ਦੇ, ਤੇ ਮੈਂ ਵੇਖਿਆ ਸੀ ਝੂਠ ਬੋਲਦੇ, ਤੇ ਮੈਂ ਕਿਹਾ ਜੇ ਮੈਂ ਝੂਠ ਬੋਲਿਆ ਤੇ ਮੈਨੂੰ ਸਿੱਖੀ ਚੋਂ ਕੱਢ ਦੇਣਗੇ। ਤੇ ਕੇਜਰੀਵਾਲ ਬੋਲਿਆ ਕੋਈ ਗੱਲ ਨਹੀਂ, ਫਿਰ ਕੀ ਹੋ ਜਾਏਗਾ। ਇੱਕ ਪਾਸੇ ਉਹ ਬੰਦਾ ਇਹ ਗੱਲ ਕਹਿੰਦਾ ਜਿਹੜਾ ਕੱਲ ਦਾ ਕਨਵੀਨਰ ਸੀ ਪਾਰਟੀ ਦਾ, ਪਰ ਅੱਜ ਜਿਹੜਾ ਸਿਰਮੌਰ ਕੀਤਾ ਸੀ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹਨੂੰ ਸਭ ਤੋਂ ਸਫਲ ਪ੍ਰਧਾਨ ਗਿਣਿਆ ਜਾਂਦਾ ਹੈ, ਗੁਰਚਰਨ ਸਿੰਘ ਟੋਡਾ, ਉਹਦਾ ਧੀ ਜਵਾਈ ਹੈ ਜਿਹੜਾ, ਉਹ ਅੱਜ ਆਮ ਆਦਮੀ ਪਾਰਟੀ 'ਚ ਦਾਖਲ ਹੋ ਗਿਆ। ਇਹ ਉਹਨਾਂ ਨੇ ਪਵਾ ਲਿਆ ਇਹਨਾਂ ਤੋਂ, ਆਮ ਆਦਮੀ ਪਾਰਟੀ ਤੋਂ। ਅੱਗੇ ਤੇ ਕਹਿੰਦੇ ਸੀ ਕਿ 100 ਰੁਪਏ ਵਾਲਾ ਝੋਲਾ ਹੈ ਜਿਹੜਾ ਉਹ ਸੁੱਚਾ ਸਿੰਘ ਛੋਟੇਪੁਰ ਕੋਲ ਆ, ਪਰ ਉਹ ਝੋਲਾ ਸ਼ਾਇਦ ਸੰਜੇ ਸਿੰਘ ਤੇ ਭਗਵੰਤ ਮਾਨ ਕੋਲ ਹੈਗਾ ਹੈ। ਉਹਨਾਂ ਨੇ ਅੱਜ ਉਹਨਾਂ ਨੂੰ ਸ਼ਾਮਲ ਕਰ ਲਿਆ। ਯਾਨੀ ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਉਮੀਦਾਂ ਤੇ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਨੁਕਸਾਨ 'ਚ ਜਾਏਗੀ, ਪਰ ਦੂਜੇ ਪਾਸੇ ਨੁਕਸਾਨ ਜਿਹੜਾ ਉਹਨਾਂ ਦਾ ਖਿਆਲ, ਮੇਰੇ ਖਿਆਲ ਨਾਲ ਜਿੰਨਾ ਕੁ ਹੋਇਆ ਉਹਨਾਂ ਕੋ ਨਾਲ ਕਰੀ ਵੀ ਜਾਂਦੇ, ਆਪੋ ਆਪਣਾ ਫਾਇਦਾ। ਜਿਹਨੇ ਆਉਣਾ ਉਹ ਆਈ ਜਾਂਦਾ, ਜਿਹਨੇ ਜਾਣਾ ਜਾਈ ਜਾਂਦਾ ਹੈ। ਪਰ ਇਸ ਤਰ੍ਹਾਂ ਇੱਕ ਹੋਰ ਦਿਲਚਸਪ ਗੱਲ ਵਾਪਰੀ ਹੈ ਜੀ। ਸੰਜੇ ਸਿੰਘ ਜਦੋਂ ਸਰੋਪਾ ਪਾਉਣ ਡਿਆ ਸੀ ਹਰਮਿਲ ਸਿੰਘ ਟੌੜਾ ਨੂੰ, ਨਾਲ ਉੱਥੇ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਸੁੱਚਾ ਸਿੰਘ ਛੋਟੇਪੁਰ ਇਹ ਕਹਿੰਦਾ, ਉਹ ਕਹਿੰਦਾ, ਉਹਨਾਂ ਨੇ ਜਵਾਬ ਬਹੁਤ ਧਰਮੇ ਵਾਲਾ ਦਿੱਤਾ ਤੇ ਬੜਾ ਕਹਿ ਲਈਏ ਕਿ ਅਲੋਕਾਰ ਜਿਹਾ ਦਿੱਤਾ, ਉਮੀਦ ਨਹੀਂ ਸੀ ਕੀਤੀ ਜਾਂਦੀ। ਉਹ ਕਹਿੰਦਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਪਹਿਲੀ ਗੱਲ ਤੇ ਹੈ ਕਨਵੀਨਰੀ ਤੋਂ ਲਾਇਆ ਗਿਆ, ਨਾ ਕਿ ਪਾਰਟੀ ਚੋਂ ਕੱਢਿਆ ਗਿਆ। ਦੂਜੀ ਗੱਲ ਉਹਨਾਂ ਕਿਹਾ ਇਹ ਹੈ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਕੋਈ ਵੀ ਗੱਲ ਨਹੀਂ ਕਰਨੀ, ਕਿਉਂਕਿ ਸਾਡੀ ਪਾਰਟੀ ਦਾ ਫੈਸਲਾ, ਅਸੀਂ ਕੋਈ ਵੀ ਉਹਦੇ ਤੇ ਦੂਸ਼ਣਬਾਜ਼ੀ ਨਹੀਂ ਕਰਨੀ। ਇਹਦਾ ਮਤਲਬ ਜਿਹੜਾ ਹੈ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਜੀ, ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ ਕਿ ਵਿਜ਼ਨ ਵਿਦਾਊਟ ਐਕਸ਼ਨ ਇਜ਼ ਏ ਡੇ ਡ੍ਰੀਮ। ਕਹਿੰਦੇ ਹੁੰਦੇ ਕਿ ਐਕਸ਼ਨ ਵਿਦਾਊਟ ਵਿਜ਼ਨ ਇਜ਼ ਏ ਨਾਈਟਮੇਅਰ। ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਨੂੰ ਲੱਗਦਾ ਆ ਕਿ ਅਸੀਂ ਜੋ ਅਨੈਲਿਸਿਸ ਕੀਤਾ ਸੀਗਾ ਕਿ ਇੰਨੀ ਕੁ ਗੜਬੜੀ ਹੋਏਗੀ, ਉਹ ਅਨੈਲਿਸਿਸ ਦੇ ਵਿੱਚ ਕਿਤੇ ਲੱਗਦਾ ਕਿ ਗੜਬੜ ਹੋ ਗਈ, ਲਗੁੱਤਮ ਹੈ ਜਿਹੜੀ ਉਹ ਗਲਤ ਲੱਗ ਗਈ। ਹੁਣ ਜੇ ਲੱਗੀ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਇਸ ਚੀਜ਼ ਨੂੰ ਜਿਹੜਾ ਰੋਕਣ ਦੀ ਕਵਾਇਦ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੇ ਮੇਰੇ ਖਿਆਲ ਦੇ ਨਾਲ ਸੰਜੇ ਸਿੰਘ ਹੋਰਾਂ ਨੇ ਅੱਜ ਸੰਕੇਤ ਦਿੱਤੇ ਆ ਕਿ ਇਹ ਸ਼ਾਇਦ ਹੁਣ ਕਲੇਸ਼ ਤੋਂ ਇਸ ਤੋਂ ਅੱਗੇ ਵਧਣਗੇ। ਪਰ ਮੇਨ ਗੱਲ ਜਿਹੜੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਕੀ ਬਣੇਗਾ। ਉਹਨਾਂ ਨੇ 1 ਸਤੰਬਰ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜਾਂ ਤੇ ਸੁੱਚਾ ਸਿੰਘ ਦੀ ਬਹਾਲੀ ਕਰ ਦਿਓ, ਉਹ ਜੋ ਵੀ ਟਿਕਟਾਂ ਦਾ ਰੌਲਾ ਉਹ ਸਹੀ ਕਰ ਦਿਓ, ਨਹੀਂ ਤੇ ਫਿਰ ਅਸੀਂ ਆਪਣਾ ਜਿਹੜਾ ਕੰਮ ਕਰਾਂਗੇ। ਹੁਣ ਦੇਖੋ 1 ਸਤੰਬਰ ਤੱਕ ਇਹ ਕੁਝ ਕਰਦੇ ਆ ਜਾਂ ਫਿਰ ਉਹ ਕੁਝ ਕਰਦੇ ਆ। ਜੀ ਬਿਲਕੁਲ। ਅੱਗੇ ਵਧਦੇ ਹਾਂ। ਲੰਬੀ ਦੀ ਰੈਲੀ ਦੇ ਦੌਰਾਨ ਪ੍ਰਕਾਸ਼ ਬਾਦਲ ਦੇ ਭਾਸ਼ਣ ਦੌਰਾਨ ਹੋਇਆ ਬਵਾਲ। ਦੇਖ ਲਓ ਕਦੇ ਕਦੇ ਬਾਂਸ ਆ ਜਿਹੜੇ ਉਹ ਉਲਟੇ ਬਰੇਲੀ ਨੂੰ ਵੀ ਚਲੇ ਜਾਂਦੇ ਆ। ਲੋਕ ਸਾਰੇ ਲੰਬੀ ਵਾਲਿਆਂ ਬਾਰੇ ਕਹਿੰਦੇ ਹੁੰਦੇ ਆ ਕਿ ਇਹ ਤੇ ਬੰਦੇ ਆ ਜਿਹੜੇ ਯਾਰ ਲਾਈਲਕ ਜੇ ਆ, ਐਵੇਂ ਵੋਟਾਂ ਪਾ ਦਿੰਦੇ ਆ, ਬਾਬੇ ਬਾਦਲ ਨੂੰ ਅੱਖਾਂ ਮੀਟ ਕੇ ਵੋਟਾਂ ਪਾ ਦਿੰਦੇ ਆ ਤੇ ਮੁੜ ਕੇ ਜਿਹੜਾ ਸਾਨੂੰ ਭੁਗਤਣੀਆਂ ਪੈਂਦੀਆਂ, ਸਾਰਾ ਕੁਝ ਬਾਬਾ ਜਿਹੜਾ ਵਲੇਟ ਕੇ ਲੰਬੀ ਲੈ ਜਾਂਦਾ। ਪਰ ਲੰਬੀ ਵਾਲੇ ਹੁਣ ਸਵਾਲ ਕਰਦੇ ਪਏ ਆ ਤੇ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਬੰਦੇ ਸੀਗੇ ਰਾਜਨੀਤੀ ਬਦਲਣ ਆਏ, ਉਹ ਬਵਾਲ ਕਰਦੇ ਪਏ ਆ। ਲੰਬੀ 'ਚ ਇਹ 3-4 ਘਟਨਾਵਾਂ ਹੋ ਗਈਆਂ ਜਿੱਦਣ ਪ੍ਰਕਾਸ਼ ਸਿੰਘ ਬਾਦਲ ਦੇ ਸਮਾਗਮ ਦੇ ਵਿੱਚ ਇਹੋ ਜਿਹਾ ਕੁਝ ਵਾਪਰਦਾ ਪਿਆ। ਤੱਪੇ ਖੇੜੇ ਇਹਨਾਂ ਦਾ ਨਾਨਕਾ ਪਿੰਡ ਸੀ ਪਿੱਛੇ ਜੇ, ਉੱਥੇ ਵੀ ਆਪਾਂ ਵੇਖਿਆ ਬਹੁਤ ਜ਼ਿਆਦਾ ਇਹਨਾਂ ਦੇ ਮਾਮੇ ਦੇ ਜਿਹੜੇ ਅੱਗੇ ਪੁੱਤ ਪੋਤਰੇ ਸਨ, ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਅਗਲੀਆਂ, ਉਹਨਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਸੀ। ਅੱਜ ਉੱਥੇ ਕਿੱਲਿਆਂ ਵਾਲੀ ਰੈਲੀ ਸੀ, ਕਿੱਲਿਆਂ ਵਾਲੀ ਬਾਰਡਰ ਤੇ ਆ, ਹਰਿਆਣੇ ਦੇ ਬਿਲਕੁਲ ਬਾਰਡਰ ਤੇ ਅਖੀਰਲਾ ਪਿੰਡ ਆ, ਉੱਥੇ ਰੈਲੀ ਸੀਗੀ ਦਲਿਤ ਚੇਤਨਾ ਰੈਲੀ। ਤੇ ਜਦੋਂ ਉਸ ਰੈਲੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੰਬੋਧਨ ਕਰਦੇ ਪਏ ਸਨ, ਅਸੀਂ ਤੁਹਾਨੂੰ ਆਟਾ ਦਾਲ ਦਿੱਤਾ, ਅਸੀਂ ਤੁਹਾਨੂੰ ਉਹ ਦਿੱਤਾ ਉਹ ਦਿੱਤਾ, ਤੇ ਉਦੋਂ ਹੀ ਦਲਿਤ ਚੇਤਨਾ ਰੈਲੀ 'ਚ ਕੁਝ ਬੀਬੀਆਂ ਦੀ ਚੇਤਨਾ ਜਾਗ ਪਈ। ਉਹਨਾਂ ਨੇ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਬੀਬੀਆਂ ਵਾਲੀ ਗੈਲਰੀ ਦੇ ਵਿੱਚ ਮੂਹਰੇ ਬੈਠੀਆਂ ਸਨ ਸਭ ਤੋਂ। ਉਹਨਾਂ ਨੇ ਕਿਹਾ ਕਿ ਇੱਥੇ ਵਿਕਾਸ ਦੀ ਤੁਸੀਂ ਕਸੀਦੇ ਕੱਢਣ ਡਏ ਹੋ, ਥੱਲੇ ਉਤਰ ਕੇ ਚੱਲੋ, ਸਾਡੀਆਂ ਗਲੀਆਂ ਨਾਲੀਆਂ ਵੇਖੋ।
ਵਿਕਾਸ ਦੇ ਭਮੱਕੜ ਤੁਸੀਂ ਆਪ ਵੇਖ ਲਿਓ ਉੱਡਦੇ। ਇਹ ਰੌਲਾ ਜਦੋਂ ਪਿਆ ਭੱਜ ਕੇ ਗਏ ਉੱਥੇ, ਅਕਾਲੀ ਦਲ ਦੇ ਲੀਡਰ ਵੀ ਗਏ, ਪੁਲਿਸ ਵਾਲੇ ਵੀ ਗਏ। ਉਹਨਾਂ ਬੀਬੀਆਂ ਨੇ ਆਖਿਆ ਉਹਨਾਂ ਪਿੱਛੇ ਹੋ ਕੇ ਖੜ ਜਾਓ, ਸਾਨੂੰ ਆਪਣੀ ਗੱਲ ਕਰਨ ਦਿਓ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਕਿ ਚੇਤਨਾ ਕੁਛ ਜ਼ਿਆਦਾ ਹੀ ਜਾਗ ਗਈ ਹੈ, ਉਹਨਾਂ ਨੇ ਚੁੱਪ ਚਪੀਤੇ ਆਪਣਾ ਭਾਸ਼ਣ ਸਮੇਟਿਆ ਤੇ ਮਾਨਤੀ ਜੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਪੱਤਰਕਾਰਾਂ ਦੇ ਨਾਲ ਵੀ ਗੱਲ ਨਹੀਂ ਕੀਤੀ। ਆਓ ਗਏ। ਪਰ ਜਿਹੜੀਆਂ ਉਹ ਬੀਬੀਆਂ ਸਨ ਉਹ ਕੋਈ ਹੋਰ ਨਹੀਂ, ਇੱਕ ਤੇ ਅਕਾਲੀ ਦਲ ਦੀ ਪੰਚਾਇਤ ਮੈਂਬਰ ਸੀ ਉੱਥੋਂ ਦੀ, ਉਸੇ ਪਿੰਡ ਦੀ, ਉਹਦੇ ਨਾਲ 35-40 ਹੋਰ ਬੀਬੀਆਂ ਆ ਗਈਆਂ। ਉਹ ਪੰਡਾਲ ਦੇ ਵਿੱਚੋਂ ਬਾਹਰ ਆ ਕੇ ਉਹਨਾਂ ਦੇ ਹੱਥ 'ਚ ਜਿਹੜੀਆਂ ਝੰਡੀਆਂ ਸੀ ਉਹਨਾਂ ਨੇ ਚਲਾ ਕੇ ਮਾਰੀਆਂ। ਉਹ ਢੇਰ ਲੱਗ ਗਿਆ ਉੱਥੇ। ਇੱਕ ਅਕਾਲੀ ਦਲ ਦਾ ਆਗੂ ਨੌਜਵਾਨ ਬੜਾ ਫੁਰਤੀ ਦੇ ਨਾਲ ਝੰਡੇ ਚੁੱਕ ਕੇ ਲੈ ਕੇ ਗਿਆ ਕਿ ਕਿਤੇ ਕੱਲ ਨੂੰ ਅਖਬਾਰਾਂ 'ਚ ਨਾ ਆ ਜਾਣ। ਉਹਨਾਂ ਨੇ ਝੰਡੇ ਸੁੱਟ ਕੇ ਆਖ ਦਿੱਤਾ, ਉਹਨਾਂ ਨੇ ਕਿਹਾ ਅੱਗ ਲਾਉਣੀ ਅਸੀਂ ਤੁਹਾਡੀਆਂ ਇਹੋ ਜਿਹੀਆਂ ਝੰਡੀਆਂ ਨੂੰ, ਜਦੋਂ ਸਾਨੂੰ ਕੁਛ ਮਿਲਦਾ ਹੀ ਨਹੀਂ, ਇੱਥੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਡਏ ਹੋ। ਬਹੁਤ ਜ਼ਿਆਦਾ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਦੱਸਿਆ ਕਿ ਇੱਥੇ ਸਾਡੇ ਪਿੰਡ ਇੱਕ ਕਲੋਨੀ ਬਣੀ ਸੀ, ਕਲੋਨੀ ਜਿਹੜੀ ਬਣੀ ਸੀ ਉਹ ਦਲਿਤਾਂ ਲਈ ਬਣੀ ਸੀ ਤੇ ਜਿਹੜਾ ਸਰਪੰਚ ਸੀ ਉਹਨੇ ਲਿਆ ਕੇ ਬਾਹਰਲੇ ਭਈਏ ਬਿਠਾ ਦਿੱਤੇ ਵਿੱਚ, ਸਾਨੂੰ ਕੋਈ ਮਕਾਨ ਨਹੀਂ ਮਿਲਿਆ। ਬਹੁਤ ਸਾਰੇ ਉਹਨਾਂ ਨੇ ਇਹੋ ਜਿਹੇ ਇਲਜ਼ਾਮ ਲਾਏ। ਪਰ ਇਸ ਦੌਰਾਨ ਉੱਥੇ ਇੱਕ ਚੀਜ਼ ਹੋਰ ਬੜੀ ਜਿਹੜੀ ਹੈ ਦਿਲ ਨੂੰ ਵਲੂੰਧਰਨ ਵਾਲੀ ਵਾਪਰੀ। ਉੱਥੇ ਇੱਕ ਬਜ਼ੁਰਗ ਜੋੜਾ ਅਚਾਨਕ ਆਇਆ, ਉਹਨੇ ਏਡੀ ਜ਼ੋਰ ਨਾਲ ਧਾਹ ਮਾਰੀ ਕਿ ਇਹ ਜਿਹੜੀਆਂ ਵਿਰੋਧ ਕਰਦੀਆਂ ਸੀ ਬੀਬੀਆਂ ਇਹ ਵੀ ਥਰ ਆ ਗਈਆਂ। ਸਾਰੇ ਲੋਕ ਉਧਰ ਨੂੰ ਭੱਜ ਤੁਰੇ। ਉਸ ਬਜ਼ੁਰਗ ਜੋੜੇ ਦਾ ਜਿਹੜਾ ਪਿੰਡ ਸੀ ਉਹ ਕੁਟੀ ਸੀ, ਸੰਗਤ ਥਾਣਾ ਸੀ ਬਠਿੰਡੇ ਜ਼ਿਲ੍ਹੇ ਦਾ। ਉਹਨਾਂ ਨੇ ਦੱਸਿਆ ਕਿ ਸਾਡੇ ਪੁੱਤਰ ਨੂੰ 21 ਜੁਲਾਈ ਦੀ ਗੱਲ ਹੈ ਕਿ ਉਹਨੂੰ ਕਤਲ ਕਰ ਦਿੱਤਾ ਗਿਆ, ਕਿਸੇ ਜ਼ਿਮੀਂਦਾਰ ਨੇ ਮਾਰਿਆ ਉਹਨੂੰ। ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਅਸੀਂ ਇਸ ਦਲਿਤ ਚੇਤਨਾ ਰੈਲੀ 'ਚ ਆਏ ਸਾਂ, ਦਲਿਤ ਆ, ਪਰ ਸਾਨੂੰ ਅੱਗੇ ਵੜਨ ਨਹੀਂ ਦਿੱਤਾ ਕਿਉਂਕਿ ਸਾਡੇ ਲੀੜੇ ਆ ਜਿਹੜੇ ਉਹ ਮੈਲ ਦੇ ਮਾਰੇ ਆ, ਸਾਡੇ ਕੋਲੋਂ ਮੁਸ਼ਕ ਆਉਂਦਾ, ਅਸੀਂ ਬਜ਼ੁਰਗ ਆ, ਸਾਨੂੰ ਕਿਸੇ ਨੇ ਅੱਗੇ ਨਹੀਂ ਜਾਣ ਦਿੱਤਾ। ਉਹਨਾਂ ਨੇ ਇੰਨਾ ਕਰਲਾਪ ਕੀਤਾ ਕਿ ਉਹਨਾਂ ਦੇ ਕਰਲਾਪ ਨੂੰ ਵੇਖ ਕੇ ਉੱਥੇ ਪੁਲਿਸ ਵਾਲੇ ਸਨ, ਜਿੰਨੇ ਪੱਤਰਕਾਰ ਸਨ, ਸਾਰੇ ਪਿਘਲ ਗਏ। ਪਰ ਨਹੀਂ ਜੇ ਕੋਈ ਪਿਘਲਿਆ ਤੇ ਉਹ ਸੀ ਖੱਦਰਧਾਰੀਆਂ ਦਾ ਲਾਣਾ, ਜਿਨ੍ਹਾਂ ਨੇ ਆ ਕੇ ਉਸ ਵਿਲਕਦੇ, ਉਸ ਟੁੱਟਦੇ, ਉਸ ਬਿਖਰਦੇ ਬਜ਼ੁਰਗ ਜੋੜੇ ਨੂੰ ਪਾਣੀ ਤੱਕ ਨਹੀਂ ਕਿਸੇ ਨੇ ਪਿਆਇਆ। ਪਾਣੀ ਵੀ ਜਿਹੜਾ ਸੀਗਾ ਪੱਤਰਕਾਰਾਂ ਨੇ, ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਿਆ। ਜੀ। ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰੀਏ ਵੀ ਪੰਜਾਬ ਪੁਲਿਸ ਦੇ ਟਰਾਇਲਾਂ ਤੋਂ ਇੱਕ ਜਿਹੜੀ ਆ ਪੋਲ ਹੋਰ ਖੁੱਲੀ ਆ ਵੀ ਪੰਜਾਬ ਦੀਆਂ ਕੁੜੀਆਂ ਵੀ ਸਿਹਤ ਪੱਖੋਂ ਕਮਜ਼ੋਰ ਹੋ ਰਹੀਆਂ ਨੇ। ਮੁੰਡਿਆਂ ਬਾਰੇ ਤੇ ਅਸੀਂ ਆਖ ਦਿੰਦੇ ਹਾਂ ਕਿ ਮੁੰਡੇ ਜਿਹੜੇ ਬਹੁਤ ਸਾਰੀਆਂ ਲਾਮਤਾਂ ਦਾ ਸ਼ਿਕਾਰ ਆ, ਨਸ਼ਾ ਕਰਦੇ ਆ, ਬੁਰੀ ਸੰਗਤ ਦਾ ਸ਼ਿਕਾਰ ਆ, ਉਹ ਕੰਮ ਨਹੀਂ ਕਰਦੇ, ਇਹ ਕਰਦੇ ਆ, ਉਹ ਕਰਦੇ ਆ। ਪਰ ਕੁੜੀਆਂ ਦੀ ਸਿਹਤ ਦੇ ਵਿੱਚ ਨਿਗਾਰ ਆਉਣਾ ਇਹ ਤੇ ਸੱਚਮੁੱਚ ਸਾਡੇ ਲਈ ਚਿੰਤਾ ਦਾ ਵਿਸ਼ਾ ਆ ਜੀ। ਇਹ ਪੁਲਿਸ ਦੀ ਭਰਤੀ ਜਿਹੜੀ ਹੋਣ ਡਈ ਹੈ, ਕਈ ਮਾਮਲਿਆਂ 'ਚ ਸਾਨੂੰ ਸ਼ੀਸ਼ਾ ਵਿਖਾਉਂਦੀ ਪਈ ਹੈ। ਪਹਿਲੀ ਗੱਲ ਤੇ ਇਹ ਕਿ ਹਾਲੇ ਇਹ ਭਰਤੀ ਹੈ ਜਿਹੜੀ ਪੂਰੀ ਨਹੀਂ ਹੋਈ। 60% ਇਹ ਭਰਤੀ ਪੂਰੀ ਹੋਈ ਹੈ। ਇੰਨੀ ਕੁ ਜਿਹੜੀ ਭਰਤੀ ਨੇਪਰੇ ਚੜੀ ਆ ਉਹੀ ਸਾਡੇ ਕੰਨ ਖੋਲਦੀ ਹੈ, ਉਹੀ ਸਾਡੇ ਅੱਖਾਂ ਖੋਲਦੀ ਹੈ। 47,296 ਕੁੜੀਆਂ ਨੇ ਸਰੀਰਕ ਟੈਸਟ ਦਿੱਤਾ ਸੀ ਹੁਣ ਤੱਕ, ਜਿਹਦੇ ਚੋਂ ਸਿਰਫ ਤੇ ਸਿਰਫ 9488 ਕੁੜੀਆਂ ਹੀ ਇਹ ਟ੍ਰਾਇਲ ਆ ਜਿਹੜਾ ਪਾਸ ਕਰ ਸਕੀਆਂ। ਯਾਨੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹ ਇਸ ਟ੍ਰਾਇਲ ਨੂੰ ਪਾਸ ਕਰਨ ਦੇ ਵਿੱਚ ਅਸਫਲ ਰਹੀਆਂ। ਬਹੁਤੀਆਂ ਕੁੜੀਆਂ ਤੋਂ ਤਾਂ ਰੇਸ ਹੀ ਨਹੀਂ ਲੱਗੀ। 800 ਮੀਟਰ ਦੀ ਜਿਹੜੀ ਰੇਸ ਉਹਨਾਂ ਨੇ 4 ਮਿੰਟਾਂ 'ਚ ਲਾਉਣੀ ਸੀ ਉਹ ਹੀ ਨਹੀਂ ਪੂਰੀ ਹੋਈ। ਕਿਸੇ ਦਾ ਕੱਦ ਹੀ ਨਹੀਂ ਆਇਆ, 5 ਫੁੱਟ 4 ਇੰਚ ਕੱਦ ਚਾਹੀਦਾ ਸੀ, ਬਹੁਤੀਆਂ ਦਾ ਕੱਦ ਹੀ ਨਹੀਂ ਆਇਆ। ਕੁਛ ਕੁੜੀਆਂ ਜਿਹੜੀਆਂ ਉਹ ਛਾਲ 'ਚੋਂ ਰਹਿ ਗਈਆਂ। ਇਹ ਛਾਲ ਜਿਹੜੀ ਹੁੰਦੀ ਹੈ 3 ਮੀਟਰ ਲੰਮੀ ਮਾਰਨੀ ਹੁੰਦੀ ਹੈ, 1 ਮੀਟਰ ਉੱਚੀ ਹੈ, ਤੇ ਉਹ ਉਸ ਛਾਲ ਨੂੰ ਵੀ ਨਹੀਂ ਮਾਰ ਸਕੀਆਂ। ਇਸੇ ਤਰ੍ਹਾਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹ ਇਸ ਟ੍ਰਾਇਲ ਦੇ ਵਿੱਚੋਂ ਰਹਿ ਗਈਆਂ, ਬਾਹਰ ਚਲੇ ਗਈਆਂ। ਮੁੰਡਿਆਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਮੁੰਡੇ ਵੀ ਬਹੁਤ ਸਾਰੇ ਆ ਜਿਹੜੇ ਉਹ ਟ੍ਰਾਇਲਾਂ ਦੇ ਵਿੱਚੋਂ ਡਿੱਗ ਪਏ, ਜਿਨ੍ਹਾਂ ਦੀ ਉਮਰ ਬਹੁਤ ਥੋੜ੍ਹੀ ਹੈ। ਇਹਦਾ ਹੁਣ ਸੋਚਣ ਵਿਚਾਰਨ ਦਾ ਜਿਹੜਾ ਮੁੱਦਾ ਹੈ ਉਹ ਇਹ ਹੈ ਕਿ ਕਿਉਂ ਇੰਨੀ ਸਿਹਤ ਹੈ ਜਿਹੜੀ ਉਹ ਨਗਾਰ ਵੱਲ ਜਾਣ ਡਈ ਹੈ, ਖਾਸ ਤੌਰ ਤੇ ਕੁੜੀਆਂ ਦੀ। ਤਾਂ ਇਹਦੇ ਵਿੱਚ ਜੇ ਦੇਖੀਏ ਤੇ ਪਹਿਲੀ ਗੱਲ ਤੇ ਇਹ ਨਜ਼ਰ ਆਉਂਦੀ ਹੈ ਕਿ ਕੋਈ ਵੀ ਖਿੱਤਾ ਆ ਉਹਦੀ ਸਿਹਤ ਹੈ ਜਿਹੜੀ ਉਹ ਪੌਣ ਪਾਣੀ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਤਾਂ ਉਹ ਜਿਹੜਾ ਪੌਣ ਪਾਣੀ ਹੈ ਉਹ ਤੇ ਅਸੀਂ ਆਪਣੇ ਆਪ ਹੀ ਉਸ ਪੌਣ ਪਾਣੀ ਨੂੰ ਅਸੀਂ ਗੰਧਲਾ ਕੀਤਾ। ਪੌਣ ਪਾਣੀ ਦੀ ਤੇ ਅਸੀਂ ਧੌਣ ਹੀ ਤੋੜ ਛੱਡੀ ਹੈ। ਪਾਣੀ ਸਾਡਾ ਤੇਜ਼ਾਬ ਹੋਇਆ ਪਿਆ, ਪੌਣ ਸਾਡੀ ਹੈ ਜਿਹੜੀ ਉਹ ਜ਼ਹਿਰੀਲੀ ਹੈ। ਸੋ ਇਹ ਪੌਣ ਪਾਣੀ ਬਿਲਕੁਲ ਸਾਡਾ ਨਿਕਲ ਚੁੱਕਾ। ਦੂਜੀ ਗੱਲ ਇਹ ਕਿ ਸਾਡੇ ਇੱਥੇ ਸੱਭਿਆਚਾਰ ਜਿਹੜਾ ਕਿਰਤ ਦਾ ਸੱਭਿਆਚਾਰ ਹੋਇਆ ਕਰਦਾ ਸੀ ਉਹ ਪਦਾਰਥਵਾਦ ਨੇ ਨਿਗਲ ਲਿਆ। ਹੁਣ ਸਾਡੇ ਇੱਥੇ
ਕਿਰਤ ਚੋਰੀ ਦਾ ਰਿਵਾਜ ਆ, ਕੋਈ ਹੱਥੀਂ ਕੰਮ ਕਰਕੇ ਰਾਜੀ ਨਹੀਂ ਹੈ। ਆਰਥਿਕਤਾ ਵੀ ਹੈ ਜਿਹੜੀ ਕੁਝ ਮਾਮਲਿਆਂ 'ਚ ਉਹ ਵੀ ਬੜਾ ਪ੍ਰਭਾਵ ਪਾਉਂਦੀ ਹੈ ਕਿ ਬੱਚਿਆਂ ਨੂੰ ਪੂਰੀ ਖੁਰਾਕ ਹੀ ਨਹੀਂ ਮਿਲ ਰਹੀ। ਅੱਜ ਦੇ ਜ਼ਮਾਨੇ 'ਚ ਮਸਾ ਲੂਣ ਤੇਲ ਚੱਲਦਾ ਹੈ, ਜਿਹੜੀ ਖੁਰਾਕ ਚਾਹੀਦੀ ਹੈ, ਜੋ ਖੁਰਾਕੀ ਤੱਤ ਚਾਹੀਦੇ ਨੇ ਬੱਚਿਆਂ ਨੂੰ, ਉਹ ਵੀ ਨਹੀਂ ਮਿਲ ਰਹੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਲਾਂਕਣ ਦਾ ਵਿਸ਼ਾ ਆ, ਵਿਸ਼ਲੇਸ਼ਣ ਦਾ ਵਿਸ਼ਾ ਹੈ। ਅਸੀਂ ਉਹਨੂੰ ਪੜਚੋਲੀਏ ਕਿ ਕਿਹੜੀ ਇਹੋ ਜਿਹੀ ਵਜ੍ਹਾ ਹੈ ਕਿ ਜਿਹੜੀ ਸਾਨੂੰ ਸਿਹਤ ਪੱਖੋਂ ਇੰਨਾ ਨਿਘਾਰ ਵੱਲ ਲਿਜਾ ਰਹੀ, ਇੰਨਾ ਸਾਡਾ ਸਿਹਤ ਦਾ ਪਤਨ ਹੋ ਰਿਹਾ। ਮੁੰਡਿਆਂ ਦਾ ਤਾਂ ਅਸੀਂ ਸੋਚਦੇ ਸੀ, ਪਰ ਕੁੜੀਆਂ ਦਾ ਵੀ ਇਸ ਤਰੀਕੇ ਦੇ ਨਾਲ ਸਿਹਤ ਪੱਖੋਂ ਥੱਲੇ ਚਲੇ ਜਾਣਾ ਸਾਡੇ ਲਈ ਸੱਚਮੁੱਚ ਇੱਕ ਗੰਭੀਰ ਚੁਣੌਤੀ ਹੈ। ਪਰ ਅਫਸੋਸ ਅਸੀਂ ਇਹ ਜਿਹੜੇ ਅਸਲ ਮੁੱਦੇ ਆ ਸਾਡੇ ਵਿਚਾਰਨ ਵਾਲੇ, ਸੋਚਣ ਵਾਲੇ, ਅਸੀਂ ਇਹਨਾਂ ਵੱਲ ਵੇਖਣ ਦੀ ਥਾਂ ਤੇ ਅਸੀਂ ਤਕੜੀ ਨੂੰ ਵੇਖਦੇ ਹਾਂ, ਅਸੀਂ ਝਾੜੂ ਨੂੰ ਵੇਖਦੇ ਹਾਂ, ਅਸੀਂ ਪੰਜੇ ਨੂੰ ਵੇਖਦੇ ਹਾਂ, ਹਾਥੀ ਨੂੰ ਵੇਖਦੇ ਹਾਂ, ਫਲਾਹ ਨੂੰ ਵੇਖਦੇ, ਟਮਕਾ ਨੂੰ ਵੇਖਦੇ ਹਾਂ, ਪਰ ਅਸੀਂ ਆਪਣੇ ਇਹਨਾਂ ਅਸਲ ਮੁੱਦਿਆਂ ਵੱਲ ਨਹੀਂ ਵੇਖਦੇ। ਅਸੀਂ ਆਪ ਵੇਖੀਏ ਤੇ ਫਿਰ ਅਗਲੇ ਨੂੰ ਕਹੀਏ, ਜੋ ਸਾਡੇ ਸਾਹਮਣੇ ਖੜ ਕੇ ਸਟੇਜ ਤੇ ਵੋਟਾਂ ਦੀ ਮੰਗ ਕਰਦਾ ਹੈ, ਅਸੀਂ ਉਹਨੂੰ ਇਹਨਾਂ ਮੁੱਦਿਆਂ ਵੱਲ ਵਿਖਾਈਏ ਕਿ ਭਾਈ ਸਾਡੇ ਅਸਲ ਮੁੱਦੇ ਆ ਹੈ, ਤੇਰੇ ਕੋਲ ਕੋਈ ਜੜੀ ਬੂਟੀ ਹੈਗੀ ਤੇ ਦੱਸ, ਨਹੀਂ ਤੇ ਅਸੀਂ ਕੋਈ ਆਪਣਾ ਵੈਦ ਹਕੀਮ ਹੋਰ ਲੱਭੀਏ। ਪਰ ਅਫਸੋਸ ਦੀ ਗੱਲ ਆ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਨਹੀਂ। ਜੇ ਨਹੀਂ ਸੋਚਦੇ ਤੇ ਇੱਕ ਦਿਨ ਅਸੀਂ ਸੋਚਾਂਗੇ ਉਦੋਂ ਜਦੋਂ ਅਸੀਂ ਸਿਰਫ ਤੇ ਸਿਰਫ ਸੋਚ ਹੀ ਸਕਦੇ ਹੋਏ, ਕੁਝ ਕਰ ਨਾ ਸਕਦੇ ਹੋਏ, ਇਸ ਸਥਿਤੀ 'ਚ ਜਾਣ ਤੋਂ ਪਹਿਲਾਂ ਸਾਨੂੰ ਵਿਚਾਰਨਾ ਪਵੇਗਾ ਕਿ ਜਿਨ੍ਹਾਂ ਜੁੱਸਿਆਂ ਦੀ ਕਦੇ ਦੁਨੀਆ ਦੇ ਵਿੱਚ ਮਿਸਾਲ ਸੀ, ਅੱਜ ਉਹਨਾਂ ਜੁੱਸਿਆਂ ਦੀ ਇਹ ਹਾਲ ਆ ਕਿ ਸਾਨੂੰ ਬਿਮਾਰਾਂ ਦਾ ਮੁਲਕ ਕਹਿਣ ਲੱਗ ਪਏ। ਅਸੀਂ ਹੋਰ ਥੱਲੇ ਨਾ ਜਾਈਏ, ਸੋਚੀਏ ਕੁਛ। ਜੀ 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 ਅੱਗੇ ਵਧੀਏ ਮਿੰਟੂ ਜੀ। ਵੀ ਬਾਦਲਾਂ ਦੀਆਂ ਬੱਸਾਂ ਨੂੰ ਲਾਭ ਲਈ ਰੋਡਵੇਜ਼ ਕੀਤੀ ਜਾ ਰਹੀ ਆ ਪੈਂਚਰ ਕੀ ਟਾਇਰ ਹੀ ਲਾਤੇ ਆ। ਹਾਂ ਬਿਲਕੁਲ ਜੀ, ਹੁਣ ਤਾਂ ਰੋਡਵੇਜ਼ ਹੈ ਜਿਹੜੀ ਵਿਚਾਰੀ ਉਹ ਕੱਚੇ ਹੀ ਖੜੀ ਹੈ ਜੀ, ਉਡੀਕਦੀ ਹੈ ਕਿ ਕਦੋਂ ਪੱਕੀਆਂ ਸੜਕਾਂ ਤੇ ਉਹ ਪਹਿਲਾਂ ਪਾਵੇ, ਪਰ ਮੁਸ਼ਕਲ ਜਾਪਦਾ ਹੈ ਜੀ। ਜਿਵੇਂ ਕਹਿੰਦਾ ਹੁੰਦਾ ਨਾ ਨਵਜੋਤ ਸਿੱਧੂ ਕਿ ਫਸ ਗਈ ਜਾਨ ਕੁੜੀ ਕੀ ਅੰਦਰ ਜਿਉਂ ਵੇਲਣ ਵਿੱਚ ਗੰਨਾ, ਤੇ ਇਹਦੀ ਰੋਡਵੇਜ਼ ਦੀ ਜਾਨ ਜਿਹੜੀ ਹੈ ਉਹ ਕਸੂਤੀ ਫਸੀ ਹੈ। ਇਹ ਦੇਖੋ ਦੋਸ਼ ਕਿਸੇ ਵਿਰੋਧੀ ਧਿਰ ਨੇ ਨਹੀਂ ਲਾਇਆ, ਕਿਸੇ ਇਹਨਾਂ ਦੇ ਹੋਰ ਵਿਚਾਰਕ ਵਿਰੋਧੀ ਨੇ ਨਹੀਂ ਲਾਇਆ, ਕਿਸੇ ਪੱਤਰਕਾਰ ਨੇ ਨਹੀਂ ਲਾਇਆ। ਇਹਨਾਂ ਤੇ ਵਿਰੋਧ ਹੈ ਜਿਹੜਾ ਰੋਡਵੇਜ਼ ਦੇ ਖੁਦ ਦੇ ਮੁਲਾਜ਼ਮਾਂ ਨੇ ਲਾਇਆ ਕਿ 712 ਮਿੰਟ ਇਹਨਾਂ ਨੇ ਟਾਈਮ ਟੇਬਲ ਚੋਂ ਕੱਢ ਕੇ, ਸਰਕਾਰੀ ਬੱਸਾਂ ਦੇ ਟਾਈਮ ਟੇਬਲ ਚੋਂ ਕੱਢ ਕੇ ਆਪਣੀਆਂ ਬੱਸਾਂ ਨੂੰ ਦੇ ਦਿੱਤੇ। 712 ਮਿੰਟ ਜੀ, 712 ਮਿੰਟ ਬਹੁਤ ਵੱਡਾ ਟਾਈਮ ਆ। ਉਹ ਰੋਡਵੇਜ਼ ਦੇ ਜਿਹੜੇ ਕਾਮੇ ਆ, ਰੋਡਵੇਜ਼ ਦੇ ਉਹਨਾਂ ਦੇ ਕਾਮਿਆਂ ਦੇ ਆਗੂ ਆ ਜਿਹੜੇ, ਉਹਨਾਂ ਨੇ ਰੈਲੀ ਕੀਤੀ ਹੈ ਬਕਾਇਦਾ ਇਸ ਦੇ ਵਿਰੋਧ ਦੇ ਵਿੱਚ ਕਿ ਬਿਲਕੁਲ ਲੁੱਟਿਆ ਪੁੱਟਿਆ ਜਾ ਰਿਹਾ ਇਸ ਜਨਤਕ ਸੇਵਾ ਨੂੰ, ਜਿਹੜੀ ਪਹਿਲਾਂ ਹੀ ਬਹੁਤ ਜ਼ਿਆਦਾ ਖਸਤਾ ਹਾਲ ਦੇ ਵਿੱਚ ਹੈ। ਉਹਨਾਂ ਨੇ ਨਾਲ ਉਦਾਹਰਨ ਦਿੱਤੀ, ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਇਸ ਕਰਕੇ ਕੀਤਾ ਗਿਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਦੇ ਵਿੱਚੋਂ 120 ਬੱਸਾਂ ਦਾ ਬੇੜਾ ਜਿਹੜਾ ਨਵਾਂ ਖਰੀਦਿਆ, ਉਹਨਾਂ ਨੂੰ ਕਾਮਯਾਬ ਕਰਨ ਲਈ ਖਾਸ ਤੌਰ ਤੇ ਦੁਆਬੇ ਦਾ ਜਿਹੜਾ ਟਾਈਮ ਟੇਬਲ ਸੀ ਉਹਦੇ ਨਾਲ ਬੁਰੀ ਤਰ੍ਹਾਂ ਛੇੜਛਾੜ ਕੀਤੀ ਗਈ ਤੇ 712 ਮਿੰਟ ਜਿਹੜੇ ਕੱਢ ਕੇ ਉਹ ਇਹਨਾਂ ਬੱਸਾਂ 'ਚ ਵੰਡ ਦਿੱਤੇ ਗਏ। ਇਹ ਇਲਜ਼ਾਮ ਪਹਿਲਾਂ ਵੀ ਲੱਗੇ ਆ। ਤੇ ਜੇ ਅਸੀਂ ਆਮ ਤੌਰ ਤੇ ਵੇਖੀਏ ਕਿਤੇ ਬਠਿੰਡੇ ਜਾਂ ਇੱਧਰ ਨੂੰ ਫਰੀਦਕੋਟ ਨੂੰ ਜਾਈਏ, ਤੁਸੀਂ ਉੱਥੇ ਅੱਡੇ ਤੇ ਖੜ ਜਾਓ, ਤੁਹਾਨੂੰ ਆਪ ਹੀ ਸਾਰਾ ਕੁਝ ਪਤਾ ਲੱਗ ਜਾਏਗਾ, ਟਾਈਮ ਟੇਬਲ ਆਪ ਹੀ ਝਾਤੀਆਂ ਮਾਰਨ ਲੱਗ ਪਏਗਾ। ਜਦੋਂ ਤੇ ਰੋਡਵੇ ਜਾ ਕੇ ਲੱਗੇਗੀ 5-7 ਬੱਸਾਂ ਤੋਂ ਬਾਅਦ, ਤੇ ਉਦੋਂ 2 ਮਿੰਟਾਂ ਬਾਅਦ ਉਹਦਾ ਬਿੰਡਾ ਵੱਜ ਜਾਂਦਾ ਕੰਡਕਟਰ ਦਾ ਕਿ ਚੱਲ ਭਾਈ ਚੱਲ ਤੋਰ ਇਹਨੂੰ। ਤੇ ਜਦੋਂ ਆ ਕੇ ਇਹਨਾਂ ਦੀ ਲਾਲ ਪੀਲੀ ਕੋਈ ਬੱਸ ਲੱਗਦੀ ਹੈ, ਉਹ 8-10 ਮਿੰਟ ਉੱਥੇ ਕਾਊਂਟਰ ਤੇ ਖੜੀ ਰਹਿੰਦੀ ਹੈ ਤੇ 2-4 ਮਿੰਟ ਜਿਹੜੇ ਬਾਅਦ ਦੇ ਵਿੱਚ ਉਹਦੇ ਕੰਡਕਟਰ ਆ ਉਹ ਟਹਿਲ ਦੇ ਟੂਲ ਦੇ ਲਾ ਜਾਂਦੇ ਆ, ਉੱਥੇ ਕੋਈ ਪੁੱਛਦਾ ਹੀ ਨਹੀਂ। ਸੋ ਉਹ ਟਾਈਮ ਟੇਬਲ ਆਪੇ ਹੀ ਤੁਹਾਨੂੰ ਦੱਸ ਦਿੰਦਾ ਕਿ ਟਾਈਮ ਟੇਬਲ ਜਿਹੜਾ ਕਿਵੇਂ ਤੋੜਿਆ ਮਰੋੜਿਆ ਗਿਆ। ਇਹਦਾ ਕਾਰਨ ਇਹ ਹੈ ਕਿ ਜਿਹੜੇ ਟਰਾਂਸਪੋਰਟ ਕਮਿਸ਼ਨਰ ਹੁੰਦਾ ਸਾਡੇ ਇੱਥੇ, ਉਹ ਜਿਹੜੇ ਅਹੁਦੇ ਆ ਜਿਹੜੇ ਉਹ ਇਹਨਾਂ ਨੇ ਆਪਦੇ ਲਾਲਿਆਂ ਫਾਲਿਆਂ ਨੂੰ ਦਿੱਤੇ ਆ, ਜਿਹੜੇ ਮਿੱਟੀ ਦੇ ਮਾਧੋ ਬਣ ਕੇ ਕੰਮ ਕਰੀ ਜਾਂਦੇ, ਉੱਥੇ ਗੂਠੇ ਲਾਈ ਜਾਂਦੇ, ਮੋਹਰਾਂ ਲਾਈ ਜਾਂਦੇ, ਇਹਨਾਂ ਨੂੰ ਕਰ ਕਰਕੇ ਦਿੱਤੀ ਜਾਂਦੇ, ਕੋਈ ਇਤਰਾਜ਼ ਹੀ ਹੈ ਨਹੀਂ। ਜਦ ਕਿ ਸੱਚਾਈ ਇਹ ਹੈ ਕਿ ਹਾਈ ਕੋਰਟ ਨੇ ਟਾਈਮ ਟੇਬਲ ਦੇ ਨਾਲ ਛੇੜਛਾੜ ਤੋਂ ਪਾਬੰਦੀ ਲਾਈ ਹੈ। ਹੁਣ ਜਿਹੜੇ ਬੰਦੇ ਨੇ, ਕਿਉਂਕਿ ਇਹ ਜ਼ਿੰਮਾ ਹੁੰਦਾ ਸਟੇਟ ਟਰਾਂਸਪੋਰਟ ਕਮਿਸ਼ਨ ਦਾ, ਤੇ ਜਿਹੜਾ ਸਾਡਾ ਕਮਿਸ਼ਨਰ ਆ ਉਹ ਤੇ ਪਿੱਛੇ ਜੇ ਆਪ ਵਿਵਾਦਾਂ 'ਚ ਘਿਰ ਗਿਆ ਕਿ ਉਹਨੇ ਕੀਤਾ ਇਹ ਕਿ PWD 'ਚੋਂ ਉਹਦਾ ਮੁੰਡਾ ਸੀ, ਉਹਨੂੰ ਡੈਪੂਟੇਸ਼ਨ ਤੇ ਲਿਆ ਕੇ ਫਾਈਲਾਂ ਇੱਧਰੋਂ ਕਢਾ ਕੇ ਫਾਈਲਾਂ ਉੱਧਰੋਂ ਕਢਾ ਕੇ ਉਹਨੂੰ ਅਹੁਦੇ ਤੇ ਪਹੁੰਚਾ ਦਿੱਤਾ।
ਹੁਣ ਜਿਹੜਾ ਬੰਦਾ ਆਪ ਇਸ ਤਰ੍ਹਾਂ ਕਰੀ ਜਾਂਦਾ ਉਹ ਇਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਕਿਵੇਂ ਰੋਕੇਗਾ? ਜੀ ਜੀ ਜੀ। ਅੱਗੇ ਵਧਦੇ ਆਪਾਂ ਮਿੰਟੂ ਜੀ ਵੀ ਖਮਾਣੋ ਬੇਅਦਬੀ ਮਾਮਲੇ ਦੇ ਵਿੱਚ ਗ੍ਰੰਥੀ ਹੀ ਫੜਿਆ ਗਿਆ। ਇਹ ਬੜਾ ਕਹਿ ਲਈਏ ਕਿ ਦੁੱਖਾਂਤ ਵਾਲਾ ਜਿਹੜਾ ਵਰਤਾਰਾ ਇੱਥੇ ਚੱਲਣ ਡਿਆ। ਇਹ ਇੱਕ ਤਰ੍ਹਾਂ ਦਾ ਜਿਹੜਾ ਸਿਲਸਿਲਾ ਹੈ ਪਿਛਲੇ ਸਾਲ ਜੂਨ ਤੋਂ ਚੱਲਿਆ, ਬਰਗਾੜੀ ਤੋਂ ਹੁੰਦਾ ਹੋਇਆ ਹਰੇਕ ਜ਼ਿਲ੍ਹੇ ਦੇ ਵਿੱਚੋਂ ਇਹ ਸਿਲਸਿਲਾ ਗੁਜ਼ਰਦਾ ਹੋਇਆ, ਕਦੇ ਖਮਾਣੋ ਪਹੁੰਚ ਜਾਂਦਾ, ਕਦੇ ਗੁਰਦਾਸਪੁਰ, ਕਦੇ ਕਿਤੇ ਕਦੇ ਕਿਤੇ। ਅਫਸੋਸ ਦੀ ਗੱਲ ਹੈ ਕਿ ਰੁਕ ਨਹੀਂ ਰਿਹਾ। ਇਹਨੂੰ ਵੀ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀਆਂ ਇਹ ਘਟਨਾਵਾਂ ਹੁਣ ਟਰੇਸ ਹੁੰਦੀਆਂ ਪਈਆਂ ਉਹਨਾਂ ਦੇ ਵਿੱਚ ਕਾਰਨ ਹੈ ਜਿਹੜੇ ਉਹ ਖੁੰਦਕ ਦੇ, ਨਿੱਜੀ ਕਿੜਦੇ ਜਾਂ ਗੁੱਸੇਖੋਰੀ ਦੇ ਨਿਕਲ ਰਹੇ ਆ। ਤਾਂ ਪਿੱਛੇ ਜੇ ਅਸੀਂ ਦੇਖਿਆ ਸੀ ਕਿ ਕੁਰਾਨ ਸ਼ਰੀਫ ਦੀ ਮਹਿਲੇ ਪਿੰਡ ਦੇ ਵਿੱਚ ਬੇਅਦਬੀ ਹੋਈ ਸੀਗੀ ਸੰਗਰੂਰ ਜ਼ਿਲ੍ਹੇ ਦੇ ਵਿੱਚ। ਜਿਹੜਾ ਫੜਿਆ ਗਿਆ ਬੰਦਾ ਉਹ ਮੌਲਵੀ ਦਾ ਸਾਲਾ ਸੀ, ਨਸ਼ੇ ਪੱਤੇ ਕਰਦਾ ਸੀ, ਉਹਦੇ ਭੈਣ ਭਣਵਈਏ ਨੇ ਕੁੱਟ ਕੇ ਕੱਢ ਦਿੱਤਾ। ਉਹਨੇ ਅਗਲੇ ਦਿਨ ਆ ਕੇ ਉਹ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਕਰ ਦਿੱਤੀ। ਇਸੇ ਤਰ੍ਹਾਂ ਹੋਰ ਬੜੀਆਂ ਘਟਨਾਵਾਂ ਨੇ। ਪਰਸੋਂ ਇੱਕ ਮੁੰਡਾ ਫੜਿਆ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ। ਉਹਨੇ ਕਿਸੇ ਹੋਰ, ਪਹਿਲਾਂ ਉਹਦੀ ਬਣਦੀ ਸੀ ਕਿਸੇ ਮੁੰਡੇ ਨਾਲ, ਫਿਰ ਮੁੜ ਕੇ ਵਿਗੜ ਗਈ, ਉਹਨੂੰ ਫਸਾਉਣ ਲਈ ਇਹ ਸਾਰਾ ਕਾਰਾ ਕੀਤਾ। ਅੱਜ ਹੁਣ ਇਹ ਖਬਰ ਆ ਗਈ ਕਿ ਖਮਾਣੇ ਪਿੰਡ ਦਾ, ਖਮਾਣੋ ਦੇ ਨੇੜੇ ਜਿਹੜਾ ਵਿਦੇਸ਼ ਕਲਾਂ ਦੇ ਵਿੱਚ ਹੋਈ ਹੈ ਸ਼੍ਰੀ ਜਪ ਸਾਹਿਬ ਦੀ ਬੇਅਦਬੀ, ਉਹਦੇ ਮਾਮਲੇ ਦੇ ਵਿੱਚ ਜਿਹੜਾ ਜ਼ਿੰਮੇਵਾਰ ਬੰਦਾ ਗ੍ਰੰਥੀ ਹੈ ਉਹ ਪਿੰਡ ਮਨੈਲਾ ਦਾ, ਜਿਹੜਾ ਇਸ ਸਮੇਂ ਬਤੌਰ ਗ੍ਰੰਥੀ ਉੱਤੇ ਸੇਵਾ ਨਿਭਾ ਰਿਹਾ। ਕਿਉਂਕਿ ਇਸ ਗੁਰਦੁਆਰੇ ਚੋਂ, ਇਸ ਪਿੰਡ ਦੇ ਗੁਰਦੁਆਰੇ ਚੋਂ, ਵਿਦੇਸ਼ ਕਲਾਂ ਦੇ ਗੁਰਦੁਆਰੇ ਚੋਂ ਉਹਨੂੰ ਕੱਢਿਆ ਗਿਆ ਸੀ। ਉਹਨੂੰ ਕਿਹੜ ਸੀ? ਖੁੰਦਕ ਸੀ। ਉਹਨੇ ਖੁੰਦਕ ਕੱਢਣ ਲਈ ਆਹ ਰਸਤਾ ਅਖਤਿਆਰ ਕਰ ਲਿਆ ਕਿ ਜਿਹੜਾ ਗੁਰੂ ਉਹਨੂੰ ਰੋਟੀ ਦਿੰਦਾ ਸੀ, ਜਿਹੜੀ ਗੁਰਬਾਣੀ ਉਹਦੀ ਰੋਜੀ ਰੋਟੀ ਦਾ ਕੰਮ ਕਰਦੀ ਸੀ, ਉਸੇ ਗੁਰਬਾਣੀ ਦੀ ਉਹਨੇ ਬੇਅਦਬੀ ਕਰ ਮਾਰੀ। ਇਹ ਚੀਜ਼ਾਂ ਜ਼ਿਆਦਾ ਚਿੰਤਾ ਦਾ ਵਿਸ਼ਾ ਆ ਕਿ ਇਹ ਨਿੱਜੀ ਕਿਹੜਾ, ਨਿੱਜੀ ਰੰਜਾਂ ਜਿਹੜੀਆਂ ਇਹ ਇਸ ਗਾਰੇ ਤੱਕ ਪਹੁੰਚ ਰਹੀਆਂ, ਇਹ ਖਤਰਨਾਕ ਆ। ਇੱਥੇ ਪੁਲਿਸ ਨੂੰ ਤੇ ਚਲੋ ਠੀਕ ਹੈ, ਚੁਸਤ ਦਰੁਸਤ ਕਰਨ ਦੀ ਜ਼ਰੂਰਤ ਆ। ਨਾਲ ਇੱਥੋਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਜਿਹੜੇ ਧਰਮ ਦੇ ਰਹਿਨੁਮਾ ਆ, ਉਹਨਾਂ ਨੂੰ ਥੋੜਾ ਜਿਹਾ ਅੱਗੇ ਆ ਕੇ ਐਕਸਟਰਾ ਐਫਰਟ ਕਰਨੀ ਚਾਹੀਦੀ। ਇਸ ਮਸਲੇ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਤੁਹਾਡੀ ਛੋਟੇ ਛੋਟੇ ਝਗੜਿਆਂ ਲਈ ਗੁਰੂ ਜ਼ਿੰਮੇਵਾਰ ਨਹੀਂ, ਉਹ ਤੁਹਾਡੇ ਆਪਣੇ ਸਹੇੜੇ ਝਗੜੇ ਆ, ਉਹਨਾਂ ਨੂੰ ਤੁਸੀਂ ਆਪਣੇ ਪੱਧਰ ਤੇ ਨਖੇੜੋ। ਗੁਰੂ ਦੀ ਹਜ਼ੂਰੀ 'ਚ ਬਹਿ ਕੇ ਜੇ ਤੁਸੀਂ ਗੁਰੂ ਦੇ ਹੁਕਮਾਂ ਤੇ ਅਮਲ ਕਰੋਗੇ ਤੇ ਝਗੜੇ ਤੁਹਾਡੇ ਪੈਣੇ ਨਹੀਂ। ਜੇ ਪੈਂਦੇ ਆ ਤੇ ਉੱਥੇ ਉਹਦੀ ਰਜ਼ਾ ਦੇ ਵਿੱਚ ਹੀ ਨਿਬੇੜੋ। ਗੁਰੂ ਦੀ ਬੇਅਦਬੀ ਕਰਨੀ ਹੈ ਜਿਹੜੀ, ਉਹ ਮਾੜੀ ਗੱਲ ਹੈ। ਕੋਈ ਮੰਨਦਾ ਜੇ ਕੋਈ ਨਹੀਂ ਮੰਨਦਾ, ਪਰ ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿ ਸਕਦੇ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਕਤਲ ਕਰ ਦੇਵੇ। ਜੀ 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 ਜੀ। ਅੱਗੇ ਆਪਾਂ ਜੇ ਵਧੀਆ ਵੀ ਭਾਜਪਾ ਦੇ ਸਾਂਸਦ ਨੇ ਮੰਗਿਆ ਕ੍ਰਿਕਟ ਦੇ ਵਿੱਚ ਦਲਿਤਾਂ ਲਈ ਕੋਟਾ। ਇਹਨਾਂ ਦੇ ਕੁਝ ਇਹੋ ਜਿਹੇ ਬੰਦੇ ਭਾਜਪਾ ਅਕਲ ਦੇ ਨਾਲ 57 ਹੈ, ਇਹਨਾਂ ਦੀ ਅਕਲ ਦੇ ਨਾਲ 57 ਹੈ। ਕਦੇ ਕੋਈ ਕੁਝ ਕਹਿ ਦਿੰਦਾ, ਕਦੇ ਕੋਈ ਕੁਝ ਕਹਿ ਦਿੰਦਾ ਹੈ। ਇਸ ਸੱਜਣ ਨੇ ਜਿਹੜਾ ਉਦਿਤ ਰਾਜ ਸੰਸਦ ਦੇ ਇਹਨਾਂ ਦਾ ਭਾਜਪਾ ਦਾ, ਉਹਨੇ ਕੱਲ ਆਖ ਦਿੱਤਾ ਸੀ ਕਿ ਹੁਸੈਨ ਬੋਲਟ ਹੈ ਜਿਹੜਾ ਉਹ ਬੀਫ ਖਾਂਦਾ ਸੀ, ਤਾਂ ਹੀ ਉਹਨੇ 9 ਤਗਮੇ ਜਿੱਤ ਲਏ। ਹੁਣ ਬੀਫ ਤੇ ਪਾਕਿਸਤਾਨੀ ਵੀ ਖਾਂਦੇ ਆ, ਬੀਫ ਤੇ ਅਰਬ ਦੇਸ਼ ਵੀ ਖਾਂਦੇ ਆ। ਤਗਮੇ ਪਾਕਿਸਤਾਨ ਦੇ ਕੋਲ ਤੇ ਇੱਕ ਵੀ ਨਹੀਂ ਆਇਆ। ਸੋ ਉਹ ਆਪਣੀਆਂ ਬਥਵੀਆਂ ਮਾਰੀ ਜਾਂਦਾ। ਜਦੋਂ ਉਸ ਬਿਆਨ ਤੇ ਚਰਚਾ ਹੋਈ, ਹੁਸੈਨ ਬੋਲਟ ਦਾ ਜਿਹੜਾ ਡਾਈਟ ਚਾਰਟ ਕੱਢਿਆ ਗਿਆ, ਉਹਦੇ 'ਚ ਕਿਤੇ ਵੀ ਬੀਫ ਨਹੀਂ ਹੈਗੀ। 60% ਉਹਦੀ ਪ੍ਰੋਟੀਨ ਆ, 40% ਉਹ ਕਾਰਬੋ ਲੈਂਦਾ, ਤੇ ਉਹਦੇ ਜਿਹੜੇ ਸੋਮੇ ਆ ਉਹ ਇਹੋ ਜਿਹੇ ਆ ਜਿਹੜੇ ਬੀਫ ਨਹੀਂ ਹੈ। ਇਹ ਆਪਣੇ ਪੱਧਰ ਤੇ ਜਦੋਂ ਇਹਨੂੰ ਪੁੱਛਿਆ ਗਿਆ ਕਿ ਤੈਨੂੰ ਕਿਹੜੇ ਮਹਾਰਥੀ ਨੇ ਦੱਸਿਆ, ਕਹਿੰਦਾ ਜੀ ਉਹਦਾ ਕੋਚ ਕਹਿੰਦਾ ਸੀ। ਉਹ ਕਹਿੰਦੇ ਕਿ ਕੋਚ ਦਾ ਨਾਂ ਦੱਸ। ਕਹਿੰਦਾ ਜੀ ਕੋਚ ਦੇ ਨਾਂ ਦਾ ਤਾਂ ਨਹੀਂ ਮੈਨੂੰ ਪਤਾ, ਪਰ ਹੈ ਉਹ ਦੱਸਦਾ ਸੀ ਮੈਂ ਉਹਦਾ ਕੋਚ ਆ ਤੇ ਮੈਂ ਹੀ ਉਹਨੂੰ ਸਲਾਹ ਦਿੱਤੀ। ਇਹੋ ਜਿਹੇ ਤੇ ਬੰਦਾ, ਪਰ BBC ਵਾਲਿਆਂ ਨੂੰ ਇਹ ਬੰਦਾ ਫਿੱਟ ਬੈਠਾ। ਉਹਨਾਂ ਨੇ ਸੱਦ ਲਿਆ, ਕਹਿੰਦੇ ਬੰਦਾ ਕੰਮ ਦਾ, ਇਹਦੀ ਇੰਟਰਵਿਊ ਕਰਦੇ ਆ। ਅੱਜ ਉਹਨਾਂ ਨੇ ਸੱਦ ਲਿਆ, ਕਹਿੰਦੇ ਜੀ ਇੰਟਰਵਿਊ ਕਰਨੀ ਤੁਹਾਡੀ। ਕਹਿੰਦਾ ਦੱਸੋ ਜੀ, ਸਵਾਲ ਦੱਸੋ। ਕਹਿੰਦੇ ਜੀ ਕਿ ਤੁਹਾਡਾ ਖੇਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਖਿਆਲਾਤ ਆ। ਤੇ ਕਹਿੰਦਾ ਜੀ ਮੇਰਾ ਖਿਆਲਾਤ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਖੇਡਾਂ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ, ਖਾਸ ਤੌਰ ਤੇ ਕ੍ਰਿਕਟ ਦੇ ਵਿੱਚ, ਕਿਉਂਕਿ ਦਲਿਤਾਂ ਨੂੰ ਮੌਕੇ ਘੱਟ ਮਿਲਦੇ ਪਏ ਆ, ਇਸ ਕਰਕੇ ਰਿਜ਼ਰਵ ਕੋਟਾ ਹੋਣਾ ਚਾਹੀਦਾ ਦਲਿਤਾਂ ਦਾ। ਇਹੋ ਜਿਹੀ ਗੱਲ ਕੱਢ ਮਾਰੀ ਤੇ ਹੁਣ ਖੇਡਾਂ ਦੇ ਵਿੱਚ ਵੀ ਕੋਟਾ ਚੱਲੇਗਾ। ਕੋਟਾ ਤੇ ਸਾਡੇ ਸਮਾਜ ਦੇ ਵਿੱਚ ਇੱਕ ਅੱਜ ਬਹਿਸ ਛਿੜੀ ਹੋਈ ਹੈ ਕਿ ਇਹ ਕੋਟਾ ਖਤਮ ਕਰਨਾ ਚਾਹੀਦਾ। ਹੌਲੀ ਹੌਲੀ ਦੇਸ਼ ਨੂੰ ਇਸ ਵੱਲ ਵਧਣਾ ਚਾਹੀਦਾ ਹੈ। ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਹੈ। ਜਿਹੜੇ ਲੋਕ ਪਿੱਛੇ ਰਹਿ ਗਏ ਆ
ਉਹਨਾਂ ਨੂੰ ਨਾਲ ਮਿਲਾ ਕੇ ਤੁਰੀਏ, ਉਹਨਾਂ ਨੂੰ ਨਾਲ ਮਿਲਾ ਕੇ ਤੁਰੀਏ ਤੇ ਮੁੜ ਕੇ ਸਾਨੂੰ ਕੋਟੇ ਦੀ ਲੋੜ ਹੀ ਨਾ ਪਵੇ। ਸਾਰੇ ਬਰਾਬਰਤਾ ਦੇ ਨਾਲ ਆਪਣੇ ਹੱਕ ਲੈਣ, ਬਰਾਬਰਤਾ ਦੇ ਸਾਰਿਆਂ ਕੋਲ ਮੌਕੇ ਹੋਣ, ਸਾਰੇ ਬਰਾਬਰ ਤੁਰੇ ਜਾਣ। ਇਸ ਸਮਾਜ ਦੇ ਵਿੱਚ ਕੋਟਿਆਂ ਦੀ ਲੋੜ ਹੀ ਨਾ ਪਵੇ। ਪਰ ਇਹ ਕੋਟਿਆਂ ਦਾ ਕੋਟ ਛੱਡਦਾ ਹੀ ਨਹੀਂ ਪਿਆ। ਮੰਨ ਲਓ ਜੇ ਹੁਣ ਇਸ ਤਰ੍ਹਾਂ ਹੋ ਵੀ ਜਾਵੇ ਇੱਕ ਵਾਰੀ, ਵੈਸੇ ਹੋ ਨਹੀਂ ਸਕਦਾ, ਜੇ ਏਦਾਂ ਹੋ ਗਿਆ ਤੇ ਰੱਟਾ ਇਹ ਰਹਿਣਾ ਹੈ ਕਿ ਜਦੋਂ ਬੈਟਿੰਗ ਦੀ ਵਾਰੀ ਆਉਣੀ ਹੈ ਉਦੋਂ ਜਰਨਲ ਤੇ ਦਲਿਤ ਦਾ ਝਗੜਾ ਸ਼ੁਰੂ ਹੋ ਜਾਣਾ ਕਿ ਓਪਨਰ ਮੈਂ ਜਾਣਾ, ਉਹਨਾਂ ਨੇ ਕਹਿਣਾ ਸਾਡਾ ਹੱਕ ਬਣਦਾ, ਉਹਨਾਂ ਨੇ ਕਹਿਣਾ ਸਾਡਾ ਹੱਕ ਬਣਦਾ। ਇੱਥੇ ਵੀ ਝਗੜਾ ਪੈ ਜਾਣਾ। ਤੇ ਜਦੋਂ ਮੰਨ ਲਓ ਕੋਈ ਗੇਲ ਵਰਗਾ ਬੈਟਿੰਗ ਕਰਨ ਆ ਗਿਆ, ਡਿਵੀਲੀਅਰਸ ਵਰਗਾ ਕੋਈ ਬੈਟਸਮੈਨ ਆ ਗਿਆ, ਤੇ ਫਿਰ ਜਨਰਲ ਵਾਲਾ ਕਿਆ ਕਰਨਾ ਹੈ ਕਿ ਜੇ ਤੁਹਾਡਾ ਪਹਿਲਾ ਹੱਕ ਬਣਦਾ ਹੈ ਤੇ ਹੁਣ ਕੁੱਟ ਖਾਣ ਦਾ ਵੀ ਤੁਹਾਡਾ ਪਹਿਲਾ ਹੱਕ ਬਣਦਾ, ਉਹ ਤੁਸੀਂ ਸੁੱਟੋ। ਫਿਰ ਉੱਥੇ ਉਹ ਆਖਣ ਕਰਨਗੇ ਇਹ ਤਾਂ ਸਿੱਧਾ ਸਾਦਾ ਸਾਡਾ ਸ਼ੋਸ਼ਣ ਹੈ ਯਾਰ। ਸੋ ਇਹ ਚੀਜ਼ ਨਹੀਂ ਬਣਦੀ, ਐਵੇਂ ਬੇਵਕੂਫੀਆਂ ਜਿਹੀਆਂ ਗੱਲਾਂ ਕਰਦੇ ਹੈ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਮਿੰਟੂ ਜੀ ਵੀ 100 ਸਾਲ ਦੀ ਪੰਜਾਬੀ ਬੇਬੇ ਨੇ ਮਾਰਿਆ ਮਾਰਕਾ। ਅਸੀਂ ਉੱਥੇ ਜਿਵੇਂ ਖਬਰ ਕਰਕੇ ਆਏ ਹਾਂ ਕਿ ਸਾਡੀਆਂ ਕੁੜੀਆਂ ਜਿਹੜੀਆਂ ਨੌਜਵਾਨ ਕੁੜੀਆਂ, ਉਹਨਾਂ ਦੀ ਸਿਹਤ ਤੇ ਇਸ ਬੇਬੇ ਦੀ ਸਿਹਤ ਹੁਣ ਅਸੀਂ ਤੁਲਨਾ ਹੀ ਕਰ ਲਈਏ ਤੇ ਮੇਰੇ ਖਿਆਲ ਦੇ ਨਾਲ ਤੁਲਨਾ ਦੇ ਵਿੱਚੋਂ ਬਹੁਤ ਕੁਝ ਕੱਢ ਸਕਦੇ ਹਾਂ। ਇਹ ਬੇਬੇ ਮਾਨ ਕੌਰ ਆ ਤੇ ਇਹਦੇ ਤੇ ਸਾਰੇ ਮੇਰੇ ਖਿਆਲ ਦੇ ਨਾਲ ਲੋਕਾਈ ਨੂੰ ਵੀ ਮਾਨ ਕਰਨਾ ਚਾਹੀਦਾ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਗੈਰ ਸਿੱਖ ਹੈ, ਚਾਹੇ ਕੋਈ ਪੰਜਾਬੀ ਹੈ, ਚਾਹੇ ਕੋਈ ਗੈਰ ਪੰਜਾਬੀ ਹੈ। ਇਹਨੇ ਅਮਰੀਕਨ ਮਾਸਟਰਸ ਖੇਡਾਂ ਜਿਹੜੀਆਂ ਹੋਈਆਂ ਉੱਥੇ, ਉਹ 100 ਮੀਟਰ ਦੀ ਦੌੜ ਦੌੜੀ ਹੈ ਤੇ 100 ਸਾਲ ਹੀ ਇਹਦੀ ਉਮਰ ਆ। 100 ਮੀਟਰ ਦੌੜ ਦੌੜੀ ਹੈ, 100 ਸਾਲ ਦੀ ਬੇਬੇ ਆ ਤੇ ਇਹ ਦੌੜ ਜਿਹੜੀ ਉਹਨੇ ਪੂਰੀ ਕੀਤੀ ਹੈ ਉਹ ਸਿਰਫ 1.5 ਮਿੰਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੀ ਹੈ ਉਹ ਪੂਰੀ ਕੀਤੀ ਹੈ। 1.5 ਜਾਂ 2 ਮਿੰਟ ਦੇ ਵਿੱਚ। ਚਲੋ ਮੁਕਾਬਲੇਬਾਜ਼ ਕੋਈ ਨਹੀਂ ਸੀ, ਇਕੱਲੀ ਬੇਬੇ ਦੌੜੀ ਹੈ ਤੇ ਬੇਬੇ ਨੇ ਪੂਰੀ ਸਪਿਰਿਟ ਦੇ ਨਾਲ ਉਹ ਦੌੜ ਜਿਹੜੀ ਹੈ ਉਹ ਪੂਰੀ ਕੀਤੀ। 100 ਮੀਟਰ ਦੀ ਇਕੱਲੀ ਸੀਗੀ ਕਿਉਂਕਿ 100 ਸਾਲ ਦਾ ਕੋਈ ਹੈ ਨਹੀਂ, ਜੇ ਕੋਈ ਹੈ ਤੇ ਉਹ ਮੰਜੇ ਤੋਂ ਉੱਠਣ ਜੋਗਾ ਨਹੀਂ। ਪਰ ਬੇਬੇ ਨਾ ਸਿਰਫ ਉੱਠੀ ਹੈ ਬਲਕਿ ਦੌੜੀ ਹੈ, ਔਰ ਦੌੜੀ ਵੀ ਪੂਰੀ ਸ਼ਿੱਦਤ ਨਾਲ ਹੈ, ਪੂਰੀ ਜਾਨ ਨਾਲ ਹੈ, ਪੂਰੀ ਸਪਿਰਿਟ ਦੇ ਨਾਲ ਹੈ। ਤੇ ਸਲਾਮ ਕਰਨਾ ਬਣਦਾ ਹੈ ਇਹੋ ਜਿਹੀ ਬੇਬੇ ਨੂੰ ਜਿਹੜੀ 100 ਸਾਲ ਦੀ ਉਮਰ ਦੇ ਵਿੱਚ ਆਪਣੇ ਸਰੀਰ ਦੀ ਕੀਮਤ ਜਾਣਦੀ ਹੈ। ਤੇ ਅਸੀਂ ਸਾਡੇ ਇੱਥੇ ਦੇਖਦੇ ਹਾਂ ਕਿ 20-30 ਸਾਲ ਦੇ ਜਿਹੜੇ ਉਹ ਬਜ਼ੁਰਗ ਬਣੇ ਪਏ ਆ, ਉਹਨਾਂ ਨੂੰ ਜੇ ਪੁੱਛੀਏ ਤੇ ਉਹ ਕਹਿੰਦੇ ਕਿ ਬਸ ਜੀ ਹੁਣ ਅਸੀਂ ਤੇ ਗਏ, ਸਾਡੇ ਕੋਲ ਤਾਂ ਹਿੱਲਿਆ ਨਹੀਂ ਜਾਂਦਾ, ਕੀ ਕਰੀਏ, ਹੋ ਗਈ ਆ ਜਿਹੜੀ ਕਸਰਤ ਹੋਣੀ ਸੀ। ਸੋ ਸਾਡੇ ਕੋਲ ਇਹੋ ਜਿਹੇ ਆਈਡੀਅਲ ਪਏ ਆ। ਬਾਪੂ ਫੌਜਾ ਸਿਓ ਆ, ਬੇਬੇ ਮਾਨ ਕੌਰ ਆ, ਸਾਨੂੰ ਇਹਨਾਂ ਤੇ ਮਾਣ ਹੀ ਨਹੀਂ ਕਰਨਾ ਚਾਹੀਦਾ, ਸਾਨੂੰ ਇਹਨਾਂ ਤੋਂ ਸਿੱਖਣਾ ਵੀ ਚਾਹੀਦਾ, ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਇਹ ਸਮਝ ਲਈਏ ਕਿ ਸਰੀਰ ਹੀ ਸਭ ਤੋਂ ਵੱਡਾ ਖਜ਼ਾਨਾ ਹੈ, ਮੇਰੇ ਖਿਆਲ ਦੇ ਨਾਲ ਅਸੀਂ ਇਹਨਾਂ ਬਹੁਤ ਸਾਰੀਆਂ ਬੁਰਾਈਆਂ ਤੋਂ ਬਚ ਸਕਦੇ ਹਾਂ। ਕਿਉਂਕਿ ਔਖਾ ਵੇਲਾ ਜਦੋਂ ਆਉਣਾ, ਚਾਹੇ ਉਹ ਬਜ਼ੁਰਗੀ ਅਵਸਥਾ ਹੈ ਜਾਂ ਕੋਈ ਮੁਸੀਬਤ ਪੈ ਗਈ, ਤਾਂ ਕੱਟਣੀ ਸਰੀਰ ਨੇ ਆ। ਇਹ ਚੀਜ਼ ਸਾਨੂੰ ਸੋਚ ਕੇ ਚੱਲਣ ਦੀ ਜ਼ਰੂਰਤ ਹੈ। ਬਾਕੀ ਜੋ ਸਾਡੀਆਂ ਖੁਰਾਕਾਂ ਨਿਗਰ ਗਈਆਂ, ਜੋ ਸਾਡੀਆਂ ਆਦਤਾਂ ਜਿਹੜੀਆਂ ਵਿਗੜ ਗਈਆਂ, ਉਹਨਾਂ ਨੂੰ ਇਹਨਾਂ ਲੋਕਾਂ ਤੋਂ ਸਿੱਖ ਕੇ ਸੁਧਾਰਨ ਦੀ, ਸੰਭਾਲਣ ਦੀ ਜ਼ਰੂਰਤ ਹੈ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।